ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਆ ਉਹਨਾਂ ਨਾਲ ਸੰਬੰਧਿਤ ਖਬਰਾਂ ਹੁੰਦੀਆਂ ਆ, ਉੱਥੇ ਕੀ ਕੀ ਵਾਪਰ ਰਿਹਾ ਹੈ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਰੋਤਿਓ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਜੀ ਬੇਕਰਫੀਲਡ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਹੁਣ ਆਪਾਂ ਵੱਧਦੇ ਹਾਂ ਜੀ ਖਬਰਾਂ ਵੱਲ। ਖਬਰਾਂ ਤੇ ਝਾਤ ਮਾਰਾਂਗੇ ਕਿ ਉੱਥੇ ਜੋ ਵੀ ਹੈਡਲਾਈਨਸ ਆਉਂਦੀਆਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਬਲਤੇਜ ਪੰਨੂ ਜੀ, ਆਪਾਂ ਸਭ ਤੋਂ ਪਹਿਲੀ ਖਬਰ ਨੂੰ ਵੱਲ ਝਾਤ ਮਾਰਦੇ ਹਾਂ। ਜਿਵੇਂ ਬੀਬੀ ਜਗੀਰ ਕੌਰ ਦੀ ਆਪਾਂ ਪਹਿਲਾਂ ਵੀ ਖਬਰ ਕੀਤੀ ਸੀ, ਖਬਰ ਕਿ ਉਹ ਤਰਲੋ ਮੱਛੀ ਹੋ ਰਹੇ ਆ ਬਾਹਰ ਆਉਣ ਲਈ, ਤੇ ਹੁਣ ਉਹਨਾਂ ਨੂੰ ਕਹਿੰਦੇ ਕਿ 1 ਕਰੋੜ ਦੀ ਜ਼ਮਾਨਤ ਮਿਲੀ ਹੈ ਬਾਹਰ ਆਉਣ ਲਈ। ਇੱਥੇ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ ਪਟਿਆਲੇ ਦੇ ਵਿੱਚ, ਇਹਦੇ ਵਿੱਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਹੋਰਾਂ ਨੂੰ ਵਿਦੇਸ਼ ਜਾਣ ਦੀ ਆਗਿਆ ਜਿਹੜੀ ਇਸ ਅਦਾਲਤ ਨੇ ਦਿੱਤੀ ਹੈ। ਦੱਸਦੀ ਹੈ ਕਿ ਉਹ ਆਪਣੀ ਕੁੜੀ ਦਾ ਜਬਰੀ ਗਰਭਪਾਤ ਕਰਾਉਣ ਦੇ ਦੋਸ਼ ਦੇ ਵਿੱਚ ਸਜ਼ਾ ਯਾਫਤਾ ਜਿਹੜੇ ਮੁਲਜ਼ਮ ਨੇ, ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਅਪੀਲ ਪਾਈ ਹੋਈ ਹੈ। CBI ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਤੋਂ 1 ਕਰੋੜ ਰੁਪਈਏ ਦਾ ਜਾਤੀ ਮੁਚਲਕਾ ਤੇ 1 ਕਰੋੜ ਰੁਪਈਏ ਦੀ ਜ਼ਮਾਨਤ ਜਿਹੜੀ ਹੈ ਜੀ ਉਹ ਲਈ ਆ। ਜਗੀਰ ਕੌਰ ਹੋਰਾਂ ਨੇ CBI ਦੀ ਵਿਸ਼ੇਸ਼ ਅਦਾਲਤ ਨੂੰ ਕਿਹਾ ਸੀਗਾ ਕਿ 27 ਜੁਲਾਈ ਤੋਂ 3 ਹਫ਼ਤਿਆਂ ਦੇ ਵਾਸਤੇ ਉਹ ਅਮਰੀਕਾ ਤੇ ਕੈਨੇਡਾ ਜਾਣ ਦੇ ਇੱਛੁਕ ਨੇ, ਤੇ ਉਹਨਾਂ ਨੂੰ ਆਗਿਆ ਦਿੱਤੀ ਜਾਵੇ, ਕਿਉਂਕਿ ਉੱਥੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਚਾਰ ਦੇ ਵਿੱਚ ਜਿਹੜਾ ਜੀ ਉਹ ਜਾਣਾ ਜੀ। ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਸੀ, ਇਹਦੇ ਵਿੱਚ ਉਹ ਜ਼ਮਾਨਤ ਦੇ ਉੱਤੇ ਰਿਹਾ ਨੇ ਹਾਈ ਕੋਰਟ ਦੇ ਵਿੱਚੋਂ, ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪਿਆ ਸੀਗਾ, ਜਿਹਦੇ ਕਰਕੇ ਉਹਨਾਂ ਦਾ ਮੰਤਰੀ ਪਣਾ ਦਾ ਜਿਹੜਾ ਚਲੇ ਗਿਆ ਸੀਗਾ, ਪਰ ਉਹ ਅਜੇ ਵੀ MLA ਜਿਹੜੇ ਉਹ ਹੈਗੇ ਨੇ ਜੀ। ਕਿਉਂਕਿ ਐਡੀ ਵੱਡੀ ਜ਼ਮਾਨਤ 2 ਕਰੋੜ ਰੁਪਈਏ ਦੇ ਬੌਂਡ ਜਿਹੜੇ ਜੀ ਉਹ ਭਰਵਾਉਣੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਯਕੀਨ ਹੈ ਜੀ ਇਹਨਾਂ ਨੂੰ, ਜਿਹੜੀ ਅਦਾਲਤ ਹੈ ਉਹਨਾਂ ਨੂੰ ਜਗੀਰ ਕੌਰ ਹੋਰਾਂ ਦੇ ਉੱਤੇ ਜੀ। ਔਰ ਜਿਹੜਾ ਇਹ 1 ਕਰੋੜ ਰੁਪਈਏ ਦਾ ਜਾਤੀ ਮੁਚਲਕਾ ਜਿਹੜਾ ਭਰਾਇਆ ਗਿਆ ਜੀ ਜ਼ਮਾਨਤੀ ਦੇ ਵਜੋਂ, ਇਹ ਇੱਥੇ ਪਟਿਆਲੇ ਨੇੜਲਾ ਪਿੰਡ ਹੈ ਜੀ ਫਤਿਹ ਮਾਜਰੀ। ਇਹਦਾ ਭਰਪੂਰ ਸਿੰਘ ਨੇ ਆਪਣੀ ਕਰੋੜ ਰੁਪਈਏ ਦੀ ਮੁੱਲ ਦੀ ਜ਼ਮੀਨ ਦੀਆਂ ਫਰਦਾਂ ਜਿਹੜੀਆਂ ਜੀ ਉਹ ਲਾਈਆਂ, ਜਿਹੜਾ ਜਾਤੀ ਮੁਚਲਕਾ ਸੀਗਾ ਉਹਦੇ ਉੱਤੇ, ਭਾਵ ਕਿ ਕਿਸੇ ਦੇ ਉੱਤੇ ਜੀ ਉਹ ਆ ਰਹੇ ਨੇ। ਪਰ ਕਿਉਂਕਿ ਪਟਿਆਲੇ ਦੇ ਵਿੱਚ ਅਕਾਲੀ ਲੀਡਰ ਵੀ ਹੈ ਨੇ, ਉਹਨਾਂ ਨੇ ਇਹ ਜਿਹੜੀ ਜ਼ਮਾਨਤ ਹੈ ਉਹ ਭਰੀ ਹੈ। ਟੋਰਾਂਟੋ ਦਾ ਅਸਰ ਵੇਖਦਾ ਮੈਨੂੰ ਨਹੀਂ ਲੱਗਦਾ ਜੀ ਕਿ ਜਾਣ ਦੀ ਵੀ ਕੀ ਲੋੜ ਸੀ ਐਡੀ ਵੱਡੀ ਜ਼ਮਾਨਤ ਲੈ ਕੇ। ਜੀ ਬਿਲਕੁਲ, ਐਡੀਆਂ ਵੱਡੀਆਂ ਜ਼ਮਾਨਤਾਂ ਦੀ ਕੀ ਲੋੜ, ਤੇ ਬਾਹਰ ਜਿਹੜੇ ਆਏ ਆ ਉਹਨਾਂ ਦੇ ਹਸ਼ਰ ਦੇਖ ਲੈਂਦੇ ਕਿ ਉਹਨਾਂ ਦਾ ਇੱਥੇ ਬਾਹਰ ਆਣ ਕੇ ਕਿੰਨਾ ਕੁ ਸਤਿਕਾਰ ਹੋਇਆ ਆ। ਇੰਨੀਆਂ ਕਹਿੰਦੇ ਮਹਿੰਗੀਆਂ ਜ਼ਮਾਨਤਾਂ ਕਰਾਉਣ ਦੀ ਕੀ ਲੋੜ ਪਈ ਸੀ। ਤੇ ਅੱਗੇ ਚੱਲੀਏ ਜੀ ਆਪਾਂ ਭਾਰਤ ਪਾਕਿਸਤਾਨ ਵੱਲ। ਇਹਨਾਂ ਦਾ ਵਾਦ ਵਿਵਾਦ ਕਿਸੇ ਨਾ ਕਿਸੇ ਗੱਲ ਤੋਂ ਚੱਲਦਾ ਹੀ ਰਹਿੰਦਾ, ਤੇ ਹੁਣ ਵੀਜ਼ੇ ਨੂੰ ਲੈ ਕੇ ਵਾਦ ਵਿਵਾਦ ਬਹੁਤ ਚੱਲ ਰਿਹਾ ਹੈ। ਬਿਲਕੁਲ ਜੀ, ਇਹ ਜਿਹੜਾ ਜੀ ਵਾਦ ਵਿਵਾਦ ਇਸ ਵੇਲੇ ਜਿਹੜਾ ਸ਼ੁਰੂ ਹੋਇਆ, ਇਹ ਵੀਜ਼ੇ ਨੂੰ ਜਿਹੜਾ ਜੀ ਉਹ ਲੈ ਕੇ ਹੈ। ਵਾਦ ਵਿਵਾਦ ਤਾਂ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਕਈ ਮਾਮਲਿਆਂ ਦੇ ਉੱਤੇ ਜਿਹੜਾ ਉਹ ਚੱਲਦਾ ਰਿਹਾ। ਹੁਣ ਜਿਹੜੇ ਕਿਹਾ ਜਾ ਰਿਹਾ ਦੋਵਾਂ ਮੁਲਕਾਂ ਦੇ ਵੱਲੋਂ ਕਿ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਲਾਏ ਜਾ ਰਹੇ ਨੇ ਕਿ ਕੂਟਨੀਤਿਕ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਂਦੇ ਜੀ। ਦੋਵਾਂ ਮੁਲਕਾਂ ਦੇ ਵਿਚਕਾਰ ਸਰਹੱਦ ਤੇ ਤਣਾਅ ਤੋਂ ਲੈ ਕੇ ਇਤਰਾਅ ਨੂੰ ਲੈ ਕੇ ਉਸ ਤੋਂ ਬਾਅਦ ਇਹ ਨਵਾਂ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਭਾਰਤ ਨੇ ਇਹ ਕਿਹਾ ਜੀ ਕਿ ਪਾਕਿਸਤਾਨ ਨੇ ਜਲ ਸੈਨਾ ਦੇ ਅਧਿਕਾਰੀਆਂ ਸਣੇ 12 ਅਧਿਕਾਰੀਆਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ। ਉਧਰ ਪਾਕਿਸਤਾਨ ਕਹਿੰਦਾ ਕਿ ਉਹਨੇ ਪਿੱਛੇ ਜੇ ਕਈ ਭਾਰਤੀ ਅਧਿਕਾਰੀਆਂ ਨੂੰ ਕੰਮ ਲਈ ਵੀਜ਼ੇ ਜਾਰੀ ਕੀਤੇ ਸੀਗੇ, ਪਰ ਭਾਰਤ ਦੇ ਵੱਲੋਂ ਏਦਾਂ ਦਾ ਕੋਈ ਵੀਜ਼ਾ ਜਿਹੜਾ ਜੀ ਉਹ ਜਾਰੀ ਨਹੀਂ ਕੀਤਾ ਗਿਆ। ਪਾਕਿਸਤਾਨ ਦੇ ਸੂਤਰ ਜਿਹੜੇ ਉਹ ਕਹਿੰਦੇ ਕਿ ਹਵਾਈ ਤੇ ਜਲ ਸੈਨਾ ਦੇ ਅਧਿਕਾਰੀਆਂ ਸਣੇ ਕੂਟਨੀਤਿਕਾਂ ਦੇ ਵੀਜ਼ੇ ਭਾਰਤ 'ਚ ਕਈ ਮਹੀਨਿਆਂ ਤੋਂ ਜਿਹੜਾ ਜੀ ਉਹ ਅਟਕੇ ਪਏ ਨੇ।
ਪਾਕਿਸਤਾਨ ਦੇ ਵੱਲੋਂ ਜਿਹੜੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਜੀ। ਉਹਨਾਂ ਨੇ ਕਿਹਾ ਕਿ ਸਿਰਫ ਕੁਝ ਕਾਰਨਾਂ ਕਰਕੇ 5 ਅਧਿਕਾਰੀਆਂ ਦਾ ਅਸੀਂ ਜਿਹੜਾ ਵੀਜ਼ਾ ਰੋਕਿਆ ਸੀਗਾ, ਇਹ ਤੋਂ ਜ਼ਿਆਦਾ ਤਾਂ ਅਸੀਂ ਜਿਹੜੇ ਉਹ ਵੀਜ਼ੇ ਦੇ ਦਿੱਤੇ ਸੀਗੇ। ਰਸ਼ੀਆ ਦੇ ਵਿੱਚ ਦੋਨੋਂ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰੀ ਮਿਲੇ ਸੀਗੇ। ਉਦੋਂ ਲੱਗਿਆ ਸੀਗਾ ਕਿ ਗੱਲਬਾਤ ਜਿਹੜੀ ਹੈ ਜੀ ਅੱਗੇ ਤੁਰ ਸਕਦੀ ਆ, ਪਰ ਜਿਵੇਂ ਹੇਠਲੇ ਪੱਧਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਵਾਦ ਵਿਵਾਦ ਜਿਹੜਾ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਖੜਾ ਹੋਈ ਜਾਂਦਾ, ਲੱਗਦਾ ਨਹੀਂ ਜੀ ਕਿ ਗੱਲਬਾਤ ਜਿਹੜੀ ਹੈ ਜੀ ਉਹ ਤੁਰ ਸਕਦੀ ਹੈ, ਜਿਹੋ ਜਿਹੇ ਹਾਲਾਤ ਦੋਨਾਂ ਮੁਲਕਾਂ ਦੇ ਅਧਿਕਾਰੀਆਂ ਦੇ ਵੱਲੋਂ ਬਣਾਏ ਜਾ ਰਹੇ ਨੇ ਜੀ। ਤੇ ਅੱਗੇ ਜੀ ਆਪਾਂ ਭਾਰਤ ਦੇ ਜਿੰਨਾ ਵੀ ਕੋਈ ਮਰਜ਼ੀ ਵੱਡਾ ਲੀਡਰ ਹੋਵੇ, ਲੀਡਰਾਂ ਦੀ ਗੱਲਬਾਤ ਕਰੀਏ, ਰਾਹੁਲ ਤੇ ਮੋਦੀ ਆਪਸ ਵਿੱਚ ਮਿਹਣ ਕਮੇਣੀ। ਜੰਮੂ ਕਸ਼ਮੀਰ ਦੇ ਵਿੱਚ ਗਏ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ, ਔਰ ਉਹਨਾਂ ਨੇ ਜਿਹੜਾ ਉੱਥੇ ਲੈਕਚਰ ਕੀਤਾ ਜੀ, ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਟਕੋਰਾਂ ਸੀਗੀਆਂ ਜੀ ਉਹ ਕਾਂਗਰਸ ਦੇ ਉੱਤੇ ਤੇ ਗਾਂਧੀ ਪਰਿਵਾਰ ਦੇ ਉੱਤੇ ਜਿਹੜੀਆਂ ਜੀ ਉਹ ਕੀਤੀਆਂ। ਉਹਨਾਂ ਨੇ ਜ਼ਮੀਨ ਦੇ ਸੌਦਿਆਂ ਕਰਕੇ ਵਿਵਾਦਾਂ ਦੇ ਵਿੱਚ ਆਏ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦਾ ਨਾਂ ਲਏ ਬਿਨਾਂ ਕਿਹਾ ਕਿ ਇਸ ਵੇਲੇ ਸਾਰੇ ਜਾਣਦੇ ਨੇ ਕਿ ਜਿਹੜੇ ਜਵਾਈ ਨੇ ਉਹਨਾਂ ਨੂੰ ਲੈ ਕੇ ਕੀ ਕੀ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਜਿਹੜਾ ਸੀਗਾ ਜੀ ਇਹ ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਸਿਫਤ ਕਰਨ ਦੇ ਬਹਾਨੇ ਵਾਡਰਾ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾਇਆ। ਡੋਗਰਾ ਤੇ ਜੇਤਲੀ ਦੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਮਾਦ ਸਹੁਰੇ ਕਰਕੇ ਹੀ ਨਾ ਕਿ ਜਵਾਈ ਕਰਕੇ ਜਿਹੜਾ ਉਹ ਜਾਣੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਜਵਾਈ ਨੇ ਆਪਣੇ ਬਲਬੂਤੇ ਦੇ ਉੱਤੇ ਥਾਂ ਜਿਹੜੀ ਹੈ ਜੀ ਉਹ ਬਣਾਈ। ਉਹਨਾਂ ਨੇ ਕਿਹਾ ਕਿ ਕਦੇ ਤਾਂ ਅਰੁਣ ਜੇਤਲੀ ਦਾ ਮਨ ਕੀਤਾ ਹੋਊਗਾ, ਪਰ ਦੋਵਾਂ ਨੇ ਇੱਕ ਦੂਜੇ ਨੂੰ ਇਹਦੇ ਤੋਂ ਵੱਖ ਜਿਹੜਾ ਜੀ ਉਹ ਰੱਖਿਆ। ਮੋਦੀ ਨੇ ਵੀ ਕਿਹਾ ਕਿ ਸਾਰੇ ਜਾਣਦੇ ਨੇ ਕਿ ਜਵਾਈਆਂ ਬਾਰੇ ਇਸ ਵੇਲੇ ਜਿਹੜੀਆਂ ਜੀ ਉਹ ਕੀ ਗੱਲਾਂ ਹੋ ਰਹੀਆਂ ਨੇ। ਉਹਨਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਸੀਗਾ ਉਹ ਰਾਬਰਟ ਵਾਡਰਾ ਦੇ ਉੱਤੇ ਸੀਗਾ। ਉਧਰ ਦਿੱਲੀ ਦੇ ਵਿੱਚ ਜਿਹੜਾ ਸੀਗਾ ਉਹ ਨਰਿੰਦਰ ਮੋਦੀ ਦੇ ਉੱਤੇ ਤਿੱਖੇ ਹਮਲੇ, ਸਿੱਧੇ ਹਮਲੇ ਜਿਹੜੇ ਉਹ ਕਰਦਿਆਂ ਹੋਇਆ ਰਾਹੁਲ ਗਾਂਧੀ ਨੇ ਜਿਹੜਾ ਜੀ ਇਹਨਾਂ ਸ਼ਬਦੀ ਜਿਹੜੇ ਬਾਣ ਸੀਗੇ ਜੀ ਉਹਨਾਂ ਦੀ ਕਮਾਨ ਸੰਭਾਲੀ। ਉਹਨੇ ਇਹ ਗੱਲ ਜਿਹੜੀ ਆਖੀ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਭੌਂ ਪ੍ਰਾਪਤੀ ਬਿੱਲ ਹੈ ਇਹ ਕਿਸੇ ਵੀ ਹਾਲਤ ਦੇ ਵਿੱਚ ਕਾਂਗਰਸ ਪਾਸ ਨਹੀਂ ਹੋਣ ਦੇਊਗੀ, ਤੇ ਉਹਨਾਂ ਨੇ ਇਹ ਕਿਹਾ ਕਿ 1 ਇੰਚ ਵੀ ਜਿਹੜੀ ਆ ਜ਼ਮੀਨ ਅਸੀਂ ਕਿਸੇ ਦੀ ਜਾਨ ਨਹੀਂ ਦੇਵਾਂਗੇ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਸਿੱਧਾ ਨਿਸ਼ਾਨਾ ਜਿਹੜਾ ਲਾਉਂਦਿਆਂ ਹੋਇਆ ਇਹ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕਿਸਾਨ ਜਿਹੜੇ ਆ ਉਹ ਨਰਿੰਦਰ ਮੋਦੀ ਦੀ 56 ਇੰਚ ਦੀ ਛਾਤੀ 5.6 ਇੰਚ ਜਿਹੜੀ ਆ ਉਹ ਕਰ ਦੇਣਗੇ। ਉਹਨਾਂ ਨੇ ਇਹ ਕਿਹਾ ਕਿ ਕਿਸਾਨ, ਕਾਂਗਰਸ ਤੇ ਆਮ ਜਨਤਾ ਜਿਹੜੀ ਆ ਉਹ ਮੋਦੀ ਦੀ 56 ਇੰਚ ਦੀ ਛਾਤੀ ਜਿਹੜੀ ਆ ਜੀ ਉਹਨੂੰ ਉਹ ਛੋਟਾ ਕਰਨਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਰਾਜਸਥਾਨ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਬਲਕਿ ਉੱਥੇ ਲਲਿਤ ਮੋਦੀ ਦੀ ਸਰਕਾਰ ਹੈ ਤੇ ਇਹਦਾ ਰਿਮੋਟ ਕੰਟਰੋਲ ਲੰਡਨ ਦੇ ਵਿੱਚ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਆ ਜੀ ਉਹ ਸਰਕਾਰ ਉੱਥੋਂ ਦੀ ਸ਼ਿਵਰਾਜ ਚੌਹਾਨ ਨਹੀਂ ਚਲਾ ਰਹੇ, ਬਲਕਿ ਵਿਅਪਮ ਜਿਹੜਾ ਜੀ ਉਹ ਚਲਾ ਰਿਹਾ ਹੈ। ਸੋ ਦੋਵਾਂ ਦੇ ਵਿਚਾਲੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਜਿਹੜੀ ਇਹ ਸ਼ਬਦੀ ਜੰਗ ਸ਼ੁਰੂ ਹੋਈ ਹੈ, ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਕੀ ਬਣੂਗਾ, ਜਿਹੜਾ ਕਿ 21 ਤਰੀਕ ਤੋਂ ਸ਼ੁਰੂ ਹੋ ਰਿਹਾ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਜਿਹੜਾ ਭ੍ਰਿਸ਼ਟਾਚਾਰ ਆ ਭਾਰਤ ਦੇ ਵਿੱਚ ਬਹੁਤ ਆ, ਪਰ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ ਆ ਤੇ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਬਣਾ ਲੈਂਦਾ ਹੈ, ਤੇ ਉਸ ਕਰਕੇ ਜਿਹੜੇ ਕੇਸ ਆ ਬਹੁਤ ਸਾਰੇ ਠੰਡੇ ਬਸਤੇ ਦੇ ਵਿੱਚ ਚੱਲੇ ਜਾਂਦੇ ਆ। ਇਸੇ ਤਰ੍ਹਾਂ ਇੱਕ ਮਨਦੀਪ ਸਿੰਘ ਤੇ ਅਸੀਂ ਘੁੰਮਣ ਦਾ ਕੇਸ ਆ, ਉਹਦੇ ਪਿੱਛੇ ਕੀ ਲੁਕਿਆ ਹੋਇਆ ਕਿ ਉਹ ਵੀ ਘੁੰਮਣ ਘੇਰੀ ਦੇ ਵਿੱਚ ਪਿਆ ਹੋਇਆ। ਇਹਦੀ ਰਿਟਾਇਰਡ ਹੈ IAS ਅਧਿਕਾਰੀ ਮਨਦੀਪ ਸਿੰਘ। ਪੰਜਾਬ ਵਿਜੀਲੈਂਸ ਬਿਊਰੋ ਨੇ ਇਹਦੇ ਉੱਤੇ ਜਿਹੜਾ ਸਰੋਤਾਂ ਤੋਂ ਆਮਦਨ ਦੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਮੁਕੰਮਲ ਕਰ ਲਈ ਹੈ, ਪਰ ਕੇਸ ਕਾਨੂੰਨੀ ਮਾਹਰਾਂ ਦੇ ਹਵਾਲੇ ਜਿਹੜਾ ਜੀ ਉਹ ਕਰਤਾ। ਜਦੋਂ ਜਾਂਚ ਮੁਕੰਮਲ ਕਰ ਲਈ ਹੈ ਤੇ ਫਿਰ ਇਹਦੇ ਉੱਤੇ ਸਹੀ ਪਾਉਣ ਦੀ ਜਿਹੜਾ ਉਹ ਕੀ ਜ਼ਰੂਰਤ ਸੀਗੀ ਜੀ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਇਹ ਕੇਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅਗਲੀ ਕਾਰਵਾਈ ਦੇ ਵਾਸਤੇ ਭੇਜਿਆ ਜਾਊਗਾ, ਜਦੋਂ ਕਿ ਵਿਜੀਲੈਂਸ ਨੇ ਜਿਹੜਾ ਜੀ IAS ਆਫੀਸਰ ਇੱਕ GS ਘੁੰਮਣ ਦੇ ਵਿਰੁੱਧ ਜਿਹੜੀ ਸਰੋਤਾਂ ਤੋਂ ਜ਼ਿਆਦਾ ਆਮਦਨ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਾਂਚ ਸਿਰੇ ਲੱਗਣ ਤੋਂ ਬਾਅਦ ਕਾਰਵਾਈ ਜਿਹੜੀ ਹੈ ਜੀ ਉਹ ਠੱਪ ਕਰ ਦਿੱਤੀ ਹੈ। ਇਹ ਕਿਹਾ ਗਿਆ ਜੀ ਕਿ ਜਿਹੜਾ GS ਘੁੰਮਣ ਹੈ IAS ਜਿਹੜਾ ਜੀ ਸਾਬਕਾ, ਉਹਨੇ ਉਹਦੇ ਉੱਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਉਹ ਹੋ ਗਿਆ ਜੀ, ਇਹ ਦੱਸਿਆ ਗਿਆ ਇਹਦੇ ਵਿੱਚ ਜਿਹੜਾ ਜੀ। ਔਰ ਬਿਊਰੋ ਨੇ ਹਮਦਰਦੀ ਦੇ ਵਜੋਂ ਜਿਹੜੇ ਦੀ ਪੈਰ ਪਛਾਣ ਖਿੱਚਣੇ ਸ਼ੁਰੂ ਕਰਤੇ ਨੇ, ਜਦੋਂ ਕਿ ਮਨਦੀਪ ਸਿੰਘ ਜਿਹੜਾ ਜੀ ਉਹ 31 ਮਈ ਨੂੰ ਰਿਟਾਇਰ ਹੋ ਗਿਆ। ਬਾਪ ਨਾ GS ਘੁੰਮਣ ਜਿਹੜੇ ਉਹਦੇ ਵੀ ਹੈਗੇ ਨੇ ਜੀ ਆਪਣੇ ਜੌਬ ਦੇ ਵਿੱਚ, ਜਿਹੜਾ ਰਿਟਾਇਰ ਹੋ ਗਿਆ, ਔਰ ਉਹਦੇ ਵਿਰੁੱਧ ਵਿਜੀਲੈਂਸ ਨੇ 1.5 ਸਾਲ ਪਹਿਲਾਂ ਪੜਤਾਲ ਸ਼ੁਰੂ ਕੀਤੀ ਸੀ। ਔਰ ਇਹ ਜਿਹੜਾ ਅਧਿਕਾਰੀ ਹੈ ਇਹਦੀਆਂ ਸਾਲਾਨਾ ਆਮਦਨ ਜਿਹੜੀਆਂ ਰਿਟਰਨਾਂ ਨੇ ਤੇ ਹੋਰ ਸਬੂਤ ਇਕੱਠੇ ਕਰ ਲਏ ਸੀਗੇ। ਅਧਿਕਾਰੀ ਦੇ ਵੱਲੋਂ ਸਰਕਾਰ ਨੂੰ ਜਿਹੜੇ ਸੌਂਪੇ ਗਏ
ਆਮਦਨ ਦੇ ਦਸਤਾਵੇਜ਼ ਨੇ ਉਹਦੇ ਤੋਂ ਸਿੱਧਮ ਸਿੱਧੀ ਜਾਣਕਾਰੀ ਜਿਹੜੀ ਇਹਦੀ ਮਿਲਦੀ ਆ ਕਿ ਇਹਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਜਾਇਦਾਦਾਂ ਨੇ ਉਹ ਬਣਾਈਆਂ ਨੇ ਔਰ ਇਹਦੇ ਸੰਬੰਧੀ ਕਾਨੂੰਨੀ ਸਲਾਹ ਜਿਹੜੀ ਹੈ ਜੀ ਉਹ ਲਈ ਜਾ ਰਹੀ ਹੈ। ਹੁਣ ਸਵਾਲ ਇਹ ਹੈ ਜੀ ਕਿ ਦੋ ਆਫੀਸਰ ਨੇ, ਦੋਨਾਂ ਦਾ ਕੇਸ ਘੁੰਮਣ ਘੇਰੀ ਦੇ ਵਿੱਚ ਫਸ ਗਿਆ। ਕੇਸ ਇੱਕੋ ਜਿਹਾ ਜੀ। ਜਿਹੜੇ ਵਿਜੀਲੈਂਸ ਦੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ GS ਘੁੰਮਣ ਜਿਹੜਾ ਜੀ ਉਹਦੇ ਖਿਲਾਫ ਇਸ ਕਰਕੇ ਜਿਹੜੀ ਜਾਂਚ ਠੰਡੇ ਬਸਤੇ 'ਚ ਪਾਈ ਜਾ ਰਹੀ ਹੈ ਕਿ ਉਹ ਬਿਮਾਰ ਹੈ, ਉਹਨੂੰ ਗੰਭੀਰ ਬਿਮਾਰੀ ਹੈ। ਹੁਣ ਇਸੇ ਇਹੀ ਚੀਜ਼ ਦਾ ਜਿਹੜਾ ਜੀ ਉਹ ਫਾਇਦਾ ਲਊਗਾ ਮਨਦੀਪ ਸਿੰਘ ਕਿ ਜੇ GS ਘੁੰਮਣ ਦੇ ਖਿਲਾਫ ਜਿਹੜੀ ਹੈ ਜੀ ਉਹ ਜਾਂਚ ਠੰਡੇ ਬਸਤੇ 'ਚ ਪੈ ਸਕਦੀ ਆ, ਉਹਦੀ ਇਨਕੁਆਇਰੀ ਹੋਈ ਜਿਹੜੀ ਮੁਕੰਮਲ ਤੇ ਉਹਦੀ ਕਾਨੂੰਨੀ ਰਾਏ ਜਿਹੜੀ ਲਈ ਜਾ ਰਹੀ ਹੈ, ਤੇ ਫਿਰ ਮਨਦੀਪ ਸਿੰਘ ਵਾਲੇ ਮਾਮਲੇ ਦੇ ਵਿੱਚ ਕਾਨੂੰਨੀ ਰਾਏ ਜਿਹੜੀ ਹੈ ਜੀ ਉਹ ਕਿਉਂ ਨਹੀਂ ਲਈ ਜਾ ਸਕਦੀ ਜੀ। ਆਹੀ ਬਸ ਜਿਹੜੀ ਹੈ ਜੀ ਦੇਖਣ ਵਾਲੀ ਗੱਲ ਹੈ ਕਿ ਇੱਕ ਦਾ ਫਾਇਦਾ ਜਿਹੜਾ ਜੀ ਉਹ ਦੂਜਾ ਲਊਗਾ ਤੇ ਅੱਗੋਂ ਫਿਰ ਕਈ ਜਿਹੜੇ ਨੇ ਉਹ ਇਹਦੇ ਵਿੱਚ ਆਉਣਗੇ ਜੇ ਇਹ ਫਾਈਲ ਦਬਾ ਲਈ ਜਾਂਦੀ ਹੈ। ਜੇ ਉਦੋਂ ਦਬਾਈ ਜਾ ਸਕਦੀ ਸੀ ਇੱਕ, ਤੇ ਹੁਣ ਕਿਉਂ ਨਹੀਂ ਦਬਾਈ ਜਾ ਸਕਦੀ? ਬਿਲਕੁਲ ਜੀ, ਇਹਦਾ ਫਾਇਦਾ ਬਿਲਕੁਲ ਇਹ ਵੱਡੇ ਲੋਕ ਚੱਕਦੇ ਆ। ਅੱਗੇ ਗੱਲ ਕਰੀਏ ਜੀ ਆਪਣੇ ਗੁਆਂਢੀ ਸੂਬੇ ਦੀ, ਹਰਿਆਣੇ ਦੀ। ਕੀ ਗੱਲ ਹੋ ਗਈ ਕਿ ਉੱਥੇ ਦੇ ਮੁੱਖ ਮੰਤਰੀ ਮਨੋਹਰ ਖੱਟਰ ਤੇ ਸਿਹਤ ਮੰਤਰੀ ਅਨਿਲ ਵਿਜ ਦੇ ਵਿੱਚ ਖੜਕ ਗਈ? ਵੈਸੇ ਇਹ ਅਕਸਰ ਹੀ ਜਿਹੜੇ ਦੋਨੋਂ ਨੇ ਜੀ ਇਹ ਖੈਬਰ ਦੇ ਤਾਂ ਰਹਿੰਦੇ ਨੇ, ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਜੀ ਖੱਟਰ, ਮਨੋਹਰ ਲਾਲ ਖੱਟਰ ਤੇ ਸਿਹਤ ਮੰਤਰੀ ਅਨਿਲ ਵਿਜ। ਪਰ ਇੱਕ ਵਾਰੀ ਫੇਰ ਨਵਾਂ ਜਿਹੜਾ ਜੀ ਉਹ ਟਕਰਾਅ ਇਹਨਾਂ ਦੇ ਵਿਚਾਲੇ ਜਿਹੜਾ ਜੀ ਹੋ ਗਿਆ। ਇਸ ਵਾਰੀ ਟਕਰਾਓ ਜਿਹੜਾ ਜੀ ਇੱਕ ਫਿਲਮੀ ਅਦਾਕਾਰ ਪਰਨੀਤੀ ਚੋਪੜਾ ਉਹਨੂੰ ਲੈ ਕੇ ਹੋਇਆ ਜੀ। ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਮੁਹਿੰਮ ਹੈ ਇਹਦਾ ਬ੍ਰਾਂਡ ਅੰਬੈਸਡਰ ਜਿਹੜਾ ਜੀ ਇਹ ਲਾਇਆ ਗਿਆ ਪਰਨੀਤੀ ਚੋਪੜਾ ਨੂੰ। ਔਰ ਸਿਹਤ ਮੰਤਰੀ ਅਨਿਲ ਵਿਜ ਜਿਹੜਾ ਜੀ ਉਹਦੇ ਨਾਲ ਜਿਹੜਾ ਟਕਰਾਓ ਦੀ ਵਜ੍ਹਾ ਇਹ ਆ ਕਿ ਅਨਿਲ ਵਿਜ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਪਰਨੀਤੀ ਚੋਪੜਾ ਨੂੰ ਵਿਭਾਗ ਦੀ ਬ੍ਰਾਂਡ ਅੰਬੈਸਡਰ ਲਾਉਣ ਦੇ ਬਾਰੇ ਉਹਦੇ ਤੋਂ ਪੁੱਛਿਆ ਤੱਕ ਨਹੀਂ ਗਿਆ ਕਿਸੇ ਕੋਲੋਂ। ਉਹਨਾਂ ਨੇ ਇਹ ਕਿਹਾ ਕਿ ਮੁੱਖ ਮੰਤਰੀ ਜਿਹੜਾ ਜੀ ਉਹ ਬੇਸ਼ੱਕ ਤਾਕਤਵਰ ਹੁੰਦਾ ਪਰ ਉਹਦਾ ਫੈਸਲਾ ਸਾਰਿਆਂ ਨੇ ਮੰਨਣਾ ਵੀ ਹੁੰਦਾ। ਵਿਜ ਜਿਹੜੇ ਨੇ ਉਹ ਕਹਿੰਦੇ ਨੇ ਕਿ ਫੈਸਲਾ ਲੈਣ ਸਮੇਂ ਮੁੱਖ ਮੰਤਰੀ ਵੱਲੋਂ ਵਿਭਾਗ ਨੂੰ ਨਹੀਂ ਦੱਸਿਆ ਗਿਆ ਕਿ ਇਹ ਕਿਸੇ ਨੂੰ ਇਹਦੀ ਮੁਹਿੰਮ ਜਿਹੜੀ ਹੈ ਜੀ ਇਹਦਾ ਬ੍ਰਾਂਡ ਅੰਬੈਸਡਰ ਲਾਇਆ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਵਿਭਾਗ ਨੇ ਇਹਦੇ ਮੁਹਿੰਮ ਦੇ ਵਾਸਤੇ ਬ੍ਰਾਂਡ ਅੰਬੈਸਡਰ ਲਾਉਣ ਦੀ ਕਦੇ ਲੋੜ ਮਹਿਸੂਸ ਨਹੀਂ ਕੀਤੀ ਤੇ ਨਾ ਹੀ ਇਹਦੀ ਜਿਹੜੀ ਉਹ ਲੋੜ ਸੀਗੀ। ਅੰਬਾਲੇ ਦੀ ਰਹਿਣ ਵਾਲੀ ਜਿਹੜੀ ਹਿੰਦੀ ਫਿਲਮਾਂ ਦੀ ਅਦਾਕਾਰਾ, ਉਹਦੇ ਪਿਤਾ ਦਾ ਇਹ ਕਹਿਣਾ ਹੈ ਕਿ ਉਹਨੂੰ ਮੁੱਖ ਮੰਤਰੀ ਨੇ 10-12 ਦਿਨ ਪਹਿਲਾਂ ਦੱਸਿਆ ਸੀਗਾ ਕਿ ਪਰਨੀਤੀ ਚੋਪੜਾ ਨੂੰ ਸੂਬੇ ਦਾ ਬ੍ਰਾਂਡ ਅੰਬੈਸਡਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਪਿਤਾ ਨੇ ਕਿ ਮੁੱਖ ਮੰਤਰੀ ਦੇ ਨਾਲ ਇਹਦੇ ਸੰਬੰਧ ਵਿੱਚ ਕਈ ਵਾਰੀ ਮੁਲਾਕਾਤ ਜਿਹੜੀ ਹੋਈ ਹੈ। ਪਰ ਖੱਟਰ ਸਾਹਿਬ ਕਹਿੰਦੇ ਕਿ ਮੁਲਾਕਾਤਾਂ ਤਾਂ ਮੇਰੇ ਨਾਲ ਵੀ ਹੋਈਆਂ ਨੇ। ਮੈਨੂੰ ਜਿਹੜਾ ਜੀ ਵਿਜ ਹੋਰੀ ਜਿਹੜੇ ਜੀ ਉਹ ਕਹਿੰਦੇ ਕਿ ਮੁਲਾਕਾਤਾਂ ਤਾਂ ਮੇਰੇ ਨਾਲ ਵੀ ਖੱਟਰ ਸਾਹਿਬ ਦੀਆਂ ਹੋਈਆਂ ਨੇ, ਪਰ ਮੈਨੂੰ ਇਹਦੇ ਬਾਰੇ ਨਹੀਂ ਦੱਸਿਆ ਗਿਆ ਕਿ ਕਿਸੇ ਨੂੰ ਬ੍ਰਾਂਡ ਅੰਬੈਸਡਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਭਰੂਣ ਹੱਤਿਆਵਾਂ ਜਿਹੜੀਆਂ ਰੋਕਣ ਦੇ ਵਾਸਤੇ ਉਹਨਾਂ ਦਾ ਵਿਭਾਗ ਕਾਰਵਾਈ ਕਰਦਾ ਹੈ ਤੇ ਹੋਰ ਕੋਈ ਵੀ ਵਿਭਾਗ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਨਹੀਂ ਕਰ ਸਕਦਾ। ਹੁਣ ਇਹ ਵਿਵਾਦ ਜਿਹੜਾ ਜੀ ਪਤਾ ਨਹੀਂ ਹੱਲ ਹੁੰਦਾ ਜਾਂ ਨਹੀਂ ਹੁੰਦਾ ਜੀ। ਇਹਦੇ ਵਿੱਚ ਪਰਨੀਤੀ ਚੋਪੜਾ ਜਿਹੜੀ ਹੈ ਜੀ ਉਹਨੂੰ ਇਹ ਬ੍ਰਾਂਡ ਅੰਬੈਸਡਰ ਜਿਹੜੀ ਹੈ ਜੀ ਉਹ ਮਿਲਦੀ ਲੱਗਦਾ ਜੀ ਕਿ ਕਿਤੇ ਨਾ ਕਿਤੇ ਅਟਕ ਸਕਦੀ ਹੈ। ਜੀ ਬਿਲਕੁਲ, ਕੁਛ ਨਾ ਕੁਛ ਤੇ ਹੋ ਸਕਦਾ। ਅੱਗੇ ਗੱਲ ਕਰੀਏ ਫਿਰ ਪੰਜਾਬ ਵੱਲ ਆਈ ਹੈ ਜੀ। ਅੱਜ ਜਿਸ ਤਰ੍ਹਾਂ 2017 ਦੇ ਵਿੱਚ ਇਲੈਕਸ਼ਨ ਹੋਣੀ ਆ ਤੇ ਸੁਖਬੀਰ ਬਾਦਲ ਨੇ ਜਿਹੜਾ ਮਾਲਵਾ ਆ ਉਸ ਦੇ ਵਿੱਚ ਕਰੋੜਾਂ ਰੁਪਏ ਖਰਚਣ ਦੀ ਗੱਲ ਕੀਤੀ ਆ ਤੇ 25-25 ਕਰੋੜ ਵੀ ਵੰਡੇ ਆ। ਇਹਦੀ ਮਾਲਵੇ ਦੇ ਵਿੱਚ ਬਠਿੰਡੇ ਦੇ ਵਿੱਚ ਉਹਨਾਂ ਨੇ ਜਿਹੜੀ ਆ ਮੀਟਿੰਗ ਕੀਤੀ ਆ। ਇਹਦੇ ਵਿੱਚ ਜਿਹੜੇ ਡਿਸਟ੍ਰਿਕਟ ਨੇ ਜੀ ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਇਹਦੇ ਜਿਹੜੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੂੰ ਸੱਦ ਕੇ ਬੰਦ ਕਮਰਾ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ। ਔਰ ਉਹਨਾਂ ਨੂੰ ਇਹ ਆਖਿਆ ਗਿਆ ਜੀ ਕਿ ਜਿਹੜੇ ਹਲਕਾ ਇੰਚਾਰਜ ਨੇ ਉਹ ਸੋਸ਼ਲ ਮੀਡੀਆ ਵਾਂਗ ਜਿਹੜਾ ਜੀ ਉਹ ਛਾ ਜਾਣ ਪੰਜਾਬ ਦੇ ਵਿੱਚ, ਮਾਲਵੇ ਦੇ ਖਿੱਤੇ ਦੇ ਵਿੱਚ। ਇਹ ਕਿਹਾ ਗਿਆ ਜੀ ਕਿ ਕੋਈ ਢਿੱਲ ਜਿਹੜੀ ਆ ਉਹ ਨਹੀਂ ਵਰਤੀ ਜਾਊਗੀ। ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਚੋਣਾਂ ਦੇ ਵਾਸਤੇ ਉਹ ਕਮਰ ਕੱਸੇ ਕੱਸ ਲੈਣ। ਔਰ ਉਹਨਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਜਿਹੜੀਆਂ ਜੀ ਉਹ ਅਕਾਲੀ ਦਲ ਨੇ ਫੇਰ ਜਿਹੜੀਆਂ ਉਹ ਜਿੱਤਣੀਆਂ ਨੇ। ਔਰ 25-25 ਕਰੋੜ ਰੁਪਈਆ ਜਿਹੜਾ ਜੀ ਇੱਕ ਜਿਹੜੀ ਸੀਟ ਹੈ ਵਿਧਾਨ ਸਭਾ ਦੀ ਉਹਦੇ ਵਾਸਤੇ ਤੁਰੰਤ ਜਿਹੜਾ ਜੀ ਉਹ ਮੌਕੇ ਦੇ ਉੱਤੇ ਹੀ ਦੇ ਦਿੱਤਾ ਗਿਆ। ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ 25-25 ਕਰੋੜ ਰੁਪਈਆ ਜਿਹੜਾ ਜੀ ਉਹ 15 ਦਿਨਾਂ ਦੇ ਵਿੱਚ ਦਿੱਤਾ ਜਾਊਗਾ ਹਰ ਸੀਟ ਦੇ ਵਾਸਤੇ। ਭਾਵ ਕਿ 50-50 ਕਰੋੜ ਰੁਪਈਏ ਦੀ ਜਿਹੜੀ ਗੱਲ ਚੱਲਦੀ ਸੀ ਪਿਛਲੇ ਦਿਨਾਂ ਦੇ ਦੌਰਾਨ ਉਹ ਸੱਚੀ ਜਿਹੜੀ ਜੀ ਹੋ ਨਿਬੜੀ ਹੈ ਕਿ 50-50 ਕਰੋੜ ਰੁਪਈਆ ਜਿਹੜਾ ਜੀ ਪਰ ਸੀਟ ਦੇ ਉੱਤੇ ਖਰਚਾ ਜਿਹੜਾ ਜੀ ਉਹ ਜਾਊਗਾ। ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਆਟਾ ਦਾਲ ਸਕੀਮ ਵਾਲੇ ਕਾਰਡ ਜਿਹੜੇ ਨੇ ਫੇਰ ਬਣਾਓ। ਪੈਨਸ਼ਨਾਂ ਵਾਲੀ ਜਿਹੜੀ ਗੱਲ ਹੈ ਜੀ ਉਹ ਫੇਰ ਤੋੜੋ ਜਿਹੜੀ ਕਿ ਪਿਛਲੇ
ਕਈ ਮਹੀਨਿਆਂ ਤੋਂ ਜਿਹੜੀ ਹੈ ਜੀ ਉਹ ਬੰਦ ਪਈ ਆ। ਉਹਨਾਂ ਨੇ ਇਹ ਵੀ ਕਿਹਾ ਕਿ ਆਉਂਦੀਆਂ ਚੋਣਾਂ ਦੇ ਦੌਰਾਨ ਜੇ ਕੋਈ ਸੀਟ ਹਾਰ ਗਿਆ ਤਾਂ ਉਹਨੂੰ ਕੰਡਿਆਲੀ ਤਾਰ ਜਿਹੜੀ ਹੈ ਜੀ ਉਹ ਪਾਰ ਕਰਾ ਦਿਆਂਗੇ ਜੀ। ਭਾਵ ਕਿ ਪਾਕਿਸਤਾਨ ਟਪਾਉਣ ਦੀ ਜਿਹੜੀ ਹੈ ਜੀ ਉਹ ਗੱਲ ਇਹਦੇ ਵਿੱਚ ਆਖੀ ਗਈ ਹੈ ਕਿ ਉਹਨੂੰ ਫਿਰ ਉਸ ਪਾਸੇ ਦੂਜੇ ਪਾਸੇ ਜਿਹੜਾ ਜਾਵਾਂਗੇ ਜਿੱਥੋਂ ਇਹ ਜਿਹੜਾ ਜੀ ਉਹ ਹਾਰੂਗਾ। ਹੁਣ ਹਲਕਾ ਇੰਚਾਰਜ ਜਿਹੜੇ ਨੇ ਜੀ ਉਹ ਕਿਹੜੇ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਜਿਹੜਾ ਜੀ ਉਹ ਪਹੁੰਚਣਗੇ ਤੇ ਉੱਥੇ ਲੋਕਾਂ ਨੂੰ ਆਪਣੇ ਨਾਲ ਜਿਹੜਾ ਜੀ ਕਰਨਗੇ, ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬੜਾ ਇੰਟਰਸਟਿੰਗ ਰਹੂਗਾ, ਵੇਖਣ ਵਾਲਾ ਰਹੂਗਾ। ਇਹ ਵੀ ਦੱਸ ਦਈਏ ਕਿ ਅਗਸਤ ਦੇ ਮਹੀਨੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਮਾਲਵੇ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਆਪਣਾ ਪ੍ਰੋਗਰਾਮ ਸ਼ੁਰੂ ਕਰ ਰਹੇ ਨੇ, ਜਿਹੜੇ ਕਿ ਅਜੇ ਦੁਆਬੇ ਤੇ ਮਾਝੇ ਦੇ ਵਿੱਚ ਜਿਹੜਾ ਜੀ ਉਹ ਫਿਰਦੇ ਨੇ। ਸ਼ਾਇਦ ਉਹਨੂੰ ਲੈ ਕੇ ਇਹ ਇੱਕ ਅਗਾਊਂ ਤਿਆਰੀ ਜਿਹੜੀ ਹੈ ਜੀ ਉਹਨਾਂ ਨੂੰ ਕੱਟਣ ਦੇ ਵਾਸਤੇ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਪੈਂਤੜਾ ਜਿਹੜਾ ਜੀ ਉਹ ਮੱਲਿਆ। ਜੀ ਪੋਲਿਟਿਕਸ ਦੇ ਵਿੱਚ ਬੜਾ ਹੀ ਕੁਝ ਚੱਲਦਾ ਹੈ ਜੀ। ਤੇ ਅੱਗੇ ਆਪਾਂ ਸਤਲੁਜ ਦਰਿਆ ਦੀ ਗੱਲ ਕਰੀਏ ਕਿ ਪਾਣੀ ਕਹਿੰਦੇ ਕਾਫੀ ਚੜ੍ਹ ਗਿਆ ਤੇ ਉੱਥੇ ਜਿਹੜੀਆਂ ਫਸਲਾਂ ਉਹਨਾਂ ਦਾ ਨੁਕਸਾਨ ਵੀ ਹੋ ਗਿਆ ਤੇ ਸੈਂਕੜੇ ਖੇਤ ਪਾਣੀ ਵਿੱਚ ਡੁੱਬ ਗਏ ਜੀ। ਇਹ ਜਿਹੜਾ ਜੀ ਸਤਲੁਜ ਦਰਿਆ ਉਹਦੇ ਹੜ੍ਹਾਂ ਕਰਕੇ ਜੀ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜੀ। ਕਈਆਂ ਘਰਾਂ ਦੇ ਵਿੱਚ ਬਹੁਤ ਸਾਰਿਆਂ ਦਾਖਲ ਹੋ ਗਿਆ ਜੀ। ਔਰ ਮੌਸਮ ਵਿਭਾਗ ਨੂੰ ਜੇ ਮੰਨੀਏ ਤੇ ਉਹ ਕਹਿੰਦਾ ਕਿ ਆਉਂਦੇ 5 ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਹੋਰ ਮੀਂਹ ਪੈਣਾ। ਜਿਹੜੇ ਨੀਵੇਂ ਥਾਵਾਂ ਵਾਲੇ ਲੋਕ ਨੇ, ਪਿੰਡਾਂ ਵਾਲੇ ਲੋਕ ਨੇ, ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਆ। ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਕਹਿੰਦੀ ਅਸੀਂ ਰਾਹਤ ਕੇਂਦਰ ਬਣਾਤੇ ਨੇ। ਇਸ ਵਾਰੀ ਸਫਾਈ ਕੋਈ ਨਹੀਂ ਕੀਤੀ ਕਿਸੇ ਨਦੀਆਂ ਨਾਲਿਆਂ ਦੀ, ਕੋਈ ਦੀਵਾਨੀ ਜਿਹੜੀ ਆ ਉਹ ਸਰਕਾਰ ਨੇ ਨਹੀਂ ਖਰਚੀ। ਇਸ ਕਰਕੇ ਕਈ ਦਿਨਾਂ ਤੋਂ ਆਪਾਂ ਸਾਂਝਾ ਕਰ ਰਹੇ ਹਾਂ ਕਿ ਜੇ ਮੀਂਹ ਪੈਂਦਾ ਰਿਹਾ ਵੱਡੀ ਮੁਸੀਬਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਉਣ ਵਾਲੀ ਹੈ। ਇਹ ਦੱਸਿਆ ਗਿਆ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਜੀ ਉਹ ਵਧਦਾ ਜਾ ਰਿਹਾ ਹੈ। ਲੋਧੀਪੁਰ ਦੇ ਵਿੱਚ ਟੁੱਟੇ ਹੋਏ ਬੰਨ੍ਹ ਦੇ ਰਾਹੀਂ ਪਿੰਡਾਂ ਦੇ ਵਿੱਚ ਜਿਹੜਾ ਜੀ ਇਹ ਪਾਣੀ ਗਿਆ। ਲੋਧੀਪੁਰ, ਮਟੌੜ, ਨਿੱਕੂਵਾਲ, ਬੱਲੋਵਾਲ, ਹਰੀਵਾਲ, ਚੰਦਪੁਰ, ਬੇਲਾ, ਮਹਿੰਦਲੀ ਕਲਾਂ, ਬੁਰਜ ਪੱਟਲ, ਇਹ ਸਾਰੇ ਜਿਹੜੇ ਨੇ ਜੀ ਪਿੰਡ ਇਸ ਵੇਲੇ ਇਹਨਾਂ ਦੀ ਸੈਂਕੜੇ ਏਕੜ ਜਿਹੜੀ ਜ਼ਮੀਨ ਹੈ ਉਹ ਪਾਣੀ ਦੀ ਮਾਰ ਹੇਠ ਜਿਹੜੀ ਹੈ ਜੀ ਉਹ ਆ ਗਈ ਹੈ। ਇੱਧਰ ਪਟਿਆਲੇ ਵਾਲੀ ਸਾਈਡ ਦੇ ਉੱਤੇ ਥੋੜੀ ਜਿਹੀ ਰਾਹਤ ਵਾਲੀ ਖਬਰ ਹੈ। ਘੱਗਰ ਵਾਲਾ ਪਾਣੀ ਜਿਹੜਾ ਜੀ ਥੋੜਾ ਘਟਿਆ। ਜਿਹੜਾ ਧਰਨਾ ਲਾਇਆ ਹੋਇਆ ਸੀਗਾ ਮੂਨਕ ਦੇ ਨੇੜੇ ਪਿੰਡਾਂ ਤੋਂ ਆਏ ਲੋਕਾਂ ਨੇ, ਉਹ ਧਰਨਾ ਜਿਹੜਾ ਜੀ ਪ੍ਰਸ਼ਾਸਨ ਦੇ ਸਿੱਧੇ ਦਖਲ ਤੋਂ ਬਾਅਦ ਜਿਹੜਾ ਜੀ ਖਾਸ ਤੌਰ ਤੇ ਕਮਿਸ਼ਨਰ ਨੇ ਉਹਨਾਂ ਦੇ ਦਖਲ ਤੋਂ ਬਾਅਦ ਜਿਹੜਾ ਜੀ ਲੋਕਾਂ ਨੇ ਚੁੱਕ ਦਿੱਤਾ। ਇੱਥੇ ਇੱਕ ਬੰਨ੍ਹ ਲਾਇਆ ਜਿਹਨੂੰ ਉਹ ਤੋੜਨ ਦੀ ਮੰਗ ਕਰ ਰਹੇ ਨੇ। ਪ੍ਰਸ਼ਾਸਨ ਨੇ ਕਿਹਾ ਕਿ ਜੇ ਦੁਬਾਰਾ ਨੁਕਸਾਨ ਹੋਇਆ ਤਾਂ ਅਸੀਂ ਜਿਹੜਾ ਜੀ ਇਹ ਬੰਨ੍ਹ ਥੋੜਾ ਜਿਹਾ ਪਾਣੀ ਜਿਹੜਾ ਜੀ ਇਸ ਪਾਸੇ ਵੱਲ ਘੱਗਰ ਦਾ ਜਿਹੜਾ ਘਟਿਆ, ਪਰ ਹੁਣ ਦੂਜੇ ਪਾਸੇ ਸਤਲੁਜ ਜਿਹੜਾ ਜੀ ਉਹ ਇਸ ਵੇਲੇ ਸ਼ੂਕ ਰਿਹਾ। ਤੋ ਜਿਵੇਂ ਮੈਂ ਦੱਸਿਆ ਕਿ ਅਗਲੇ 5 ਦਿਨ ਦੇ ਦੌਰਾਨ ਜਿਹੜਾ ਜੀ ਇਹ ਮੀਂਹ ਹੈ ਉਹ ਪੰਜਾਬ ਦੇ ਵਿੱਚ ਭਾਰੀ ਪੈਣ ਦੀ ਪੇਸ਼ੀਨਗੋਈ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜੇ ਪੈਂਦਾ ਤਾਂ ਨਿਰਸੰਦੇਹ ਮੁਸੀਬਤ ਜਿਹੜੀ ਹੈ ਜੀ ਉਹ ਵਧੂਗੀ। ਇੱਥੇ ਜਿਹੜੇ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਹੋਰੀ ਆਏ ਸਨ ਔਰ ਉਹਨਾਂ ਨੇ 3 ਦਿਨ ਪਹਿਲਾਂ ਇੱਥੇ ਪਟਿਆਲੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਮੌਸਮ ਵਿਭਾਗ ਦੇ ਕਹੇ ਦੇ ਉੱਤੇ ਚੁੱਪ ਕੀਤੇ ਬੈਠੇ ਰਹੇ ਕਿ ਜਿਹੜੇ ਇਸ ਵਾਰੀ ਸਫਾਈ ਕਰਾਉਣ ਦੀ ਲੋੜ ਨਹੀਂ ਕਿਉਂਕਿ ਮੌਨਸੂਨ ਬੜੀ ਕਮਜ਼ੋਰ ਆ ਰਹੀ ਹੈ ਜੀ। ਸੋ ਇੰਨੀ ਜੇ ਉਹ ਮੰਨਦੇ ਨੇ ਮਹਿਕਮਿਆਂ ਦੀ, ਤੇ ਜਦੋਂ ਉਹ ਕਹਿੰਦਾ ਜੀ ਕਿ ਮੌਨਸੂਨ ਵੱਧ ਰਹੀ ਹੈ ਉਦੋਂ ਕੁਝ ਨਹੀਂ ਕੀਤਾ ਜਾ ਰਿਹਾ। ਕਰੋੜਾਂ ਰੁਪਈਏ ਜਿਹੜੇ ਜੀ ਸਫਾਈ ਦੇ ਨਾਂ ਦੇ ਉੱਤੇ ਜਾਰੀ ਹੁੰਦੇ ਨੇ ਤੇ ਕਰੋੜਾਂ ਰੁਪਈਏ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਇਹ ਲੋਕ ਨਿਗਲ ਲੈਂਦੇ ਨੇ ਜਿਵੇਂ ਦਰਿਆ ਜਿਹੜੇ ਨੇ ਹਰ ਸਾਲ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਜੀ ਉਹਦੇ ਉੱਤੇ ਪਾਣੀ ਆ ਕੇ ਉਹ ਨਿਗਲ ਲੈਂਦਾ ਜੀ। ਜੀ ਤੇ ਜੇ ਅੱਗੇ ਕਰੀਏ ਆਪਾਂ ਜਗਦੀਸ਼ ਭੋਲੇ ਦੀ ਗੱਲ, ਤੇ ਉਸ ਦੀ ਪੇਸ਼ੀ ਸੀ ਤੇ ਪੇਸ਼ੀ ਤੇ ਨਹੀਂ ਪਹੁੰਚਿਆ। ਭੋਲਾ ਇਸ ਵੇਲੇ ਜਿਹੜਾ ਜੀ ਉਹ ਮੁੰਬਈ ਦੇ ਵਿੱਚ ਹੈ। ਮੁੰਬਈ ਦੀ ਅਦਾਲਤ ਨੇ ਉਹਨੂੰ ਉੱਥੇ ਰੱਖ ਲਿਆ ਸੀਗਾ ਜੀ ਇਹ ਕਹਿ ਕੇ ਕਿ ਜਿਹੜਾ ਕੇਸ ਹੈ ਅਜੇ ਇਹ ਸੁਣਵਾਈ ਅਧੀਨ ਹੈ ਜੀ। ਔਰ ਜਿਹੜੀ ਮੁੰਬਈ ਦੀ ਜੇਲ੍ਹ ਦੇ ਵਿੱਚ ਹੋਣ ਕਰਕੇ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਪੇਸ਼ੀ ਸੀ ਉਸ ਮੌਕੇ ਦੇ ਉੱਤੇ ਉਹਨੂੰ ਪੇਸ਼ ਨਹੀਂ ਕੀਤਾ ਜਾ ਸਕਿਆ ਜੀ। ਜੁਲਾਈ ਨੂੰ ਇੱਥੇ ਉਹਦੀਆਂ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਕੇਸ ਸਣੇ 2 ਪੇਸ਼ੀਆਂ ਜਿਹੜੀਆਂ ਕੇਸਾਂ ਦੀਆਂ ਉਹ ਖੁੰਝ ਗਈਆਂ ਨੇ। ਹੁਣ 1 ਅਗਸਤ ਨੂੰ ਹੋਣ ਵਾਲੀ ਸੁਣਵਾਈ ਦੇ ਮੌਕੇ ਦੇ ਉੱਤੇ ਜਗਦੀਸ਼ ਭੋਲੇ ਨੂੰ ਇੱਥੇ ਲੈ ਕੇ ਆਉਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਦਿਸ ਨਹੀਂ ਰਹੀ ਕਿਉਂਕਿ ਮੁੰਬਈ ਦੇ ਵਿੱਚ ਭੋਲੇ ਦੇ ਕੇਸ ਦੀ ਸੁਣਵਾਈ 30 ਜੁਲਾਈ ਨੂੰ ਆ। 23 ਜੂਨ ਨੂੰ ਜਦੋਂ ਪਟਿਆਲਾ ਪੁਲਿਸ ਨੇ ਇੱਕ ਪੁਰਾਣੇ ਕੇਸ ਦੀ ਪੇਸ਼ੀ ਲਈ ਭੋਲੇ ਨੂੰ ਮੁੰਬਈ ਲੈ ਕੇ ਗਈ ਸੀ ਤਾਂ ਉੱਥੋਂ ਦੀ ਅਦਾਲਤ ਨੇ ਉਹਨੂੰ ਉੱਥੇ ਹੀ ਜਿਹੜਾ ਜੀ ਉਹ ਰੱਖ ਲਿਆ ਸੀਗਾ ਤੇ ਉਹਨੂੰ ਉੱਥੋਂ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਸੀਗਾ। ਜਿਹੜੀ ਪਟਿਆਲੇ ਦੀ ਅਦਾਲਤ ਹੈ ਉਹਨੇ ਮੁੰਬਈ ਜੇਲ੍ਹ ਦੇ ਅਧਿਕਾਰੀਆਂ ਦੇ ਨਾਂ ਦੇ ਉੱਤੇ ਜਿਹੜਾ ਜੀ ਪ੍ਰੋਡਕਸ਼ਨ ਵਾਰੰਟ ਜਿਹੜਾ ਜਾਰੀ ਕੀਤਾ ਹੈ ਕਿ 1 ਤਰੀਕ ਨੂੰ ਉਹਨੂੰ ਜਿਹੜਾ ਜੀ ਪੇਸ਼ ਕਰੋ ਇੱਥੇ ਪਟਿਆਲੇ ਦੀ ਅਦਾਲਤ ਦੇ ਵਿੱਚ। ਇੱਕੋ ਹੀ ਹੋ ਸਕਦਾ ਜੀ 30 ਜੁਲਾਈ ਜਿਹੜੀ ਆ ਜੀ ਉਹਦੀ ਪੇਸ਼ੀ ਭੋਲਾ ਉੱਥੇ ਭੁਗਤੇ
ਤੇ ਜਿਹੜਾ ਜੀ ਅਗਸਤ ਜਿਹੜੀ ਪਹਿਲੀ ਹੈ ਜੀ ਉਹਨੂੰ ਹਵਾਈ ਜਿਹੜਾ ਜੀ ਦੇ ਰਾਹੀਂ, ਹਵਾਈ ਜਹਾਜ਼ ਦੇ ਰਾਹੀਂ ਜਿਹੜਾ ਜੀ ਇੱਥੇ ਲਿਆਂਦਾ ਜਾ ਸਕੇ। ਨਹੀਂ ਤਾਂ ਅਦਰਵਾਈਜ਼ ਬੜਾ ਔਖਾ ਜੀ ਕਿ 1 ਤਰੀਕ ਨੂੰ ਉਹਨੂੰ ਇੱਥੇ ਪਟਿਆਲੇ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾ ਸਕੂਗਾ। 1 ਅਗਸਤ ਜਿਹੜੀ ਹੈ ਜੀ ਉਹ ਪਟਿਆਲੇ ਦੀ ਅਦਾਲਤ ਨੇ ਪਾਈ ਹੈ। ਦੱਸਦੀ ਹੈ ਕਿ ਸਿੰਥੈਟਿਕ ਡਰੱਗ ਵਾਲੇ ਮਾਮਲੇ ਦੇ ਵਿੱਚ ਅਹਿਮ ਕੇਸਾਂ ਦੇ ਵਿੱਚ ਜਿਹੜਾ ਜੀ ਜਗਦੀਸ਼ ਭੋਲਾ ਇੱਥੇ ਵੱਖ-ਵੱਖ ਕੇਸ ਜਿਹੜੇ ਦੀ ਭੁਗਤ ਰਿਹਾ। ਇਹ ਹਾਈ ਪ੍ਰੋਫਾਈਲ ਕੇਸ ਹੈ ਔਰ ਇਹਦੇ ਵਿੱਚ ਕਈ ਜਿਹੜੇ ਨੇ ਜੀ ਮੌਜੂਦਾ ਮੰਤਰੀ ਸ਼ੰਤਰੀਆਂ ਦੇ ਨਾਮ ਬੋਲਦੇ ਨੇ ਜੀ। ਜੀ ਬਿਲਕੁਲ। ਅਤੇ ਜੀ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ, ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਰਤ ਸਿੰਘ ਖਾਲਸਾ ਬੈਠੇ ਨੇ ਤੇ ਉਹਨਾਂ ਦੀ ਹਾਲਤ ਕਹਿੰਦੇ ਨਾਜ਼ੁਕ ਆ। ਹਸਨਪੁਰ ਦੇ ਵਿੱਚ ਜਿਹੜਾ ਜੀ ਮਨਵਤ ਤੇ ਬੈਠੇ ਸੂਰਤ ਸਿੰਘ ਖਾਲਸਾ ਉਹਨਾਂ ਦੀ ਹਾਲਤ ਜਿਹੜੀ ਹੈ ਜੀ ਉਹ ਗੰਭੀਰ ਹੈ ਕਾਫੀ। ਪੁਲਿਸ ਪ੍ਰਸ਼ਾਸਨ ਜਿਹੜਾ ਜੀ ਉਹਨੇ ਪਿੰਡ ਹਸਨਪੁਰ ਨੂੰ ਜਾਣ ਵਾਲੇ ਜਿਹੜੇ ਰਾਹ ਨੇ ਉਹ ਸਾਰੇ ਦੇ ਸਾਰੇ ਰੋਕੇ ਹੋਏ ਨੇ। ਜਿਹੜੀ ਉੱਥੇ ਸੰਘਰਸ਼ ਕਮੇਟੀ ਆ ਉਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਜਿਹੜੇ ਜੀ ਉਹ ਬਾਹਰ ਬੈਠੇ ਨੇ ਔਰ ਉਹ ਇਹ ਕਹਿੰਦੇ ਨੇ ਕਿ ਜੇ ਜਬਰੀ ਪ੍ਰਸ਼ਾਸਨ ਨੇ ਸੂਰਤ ਸਿੰਘ ਖਾਲਸਾ ਹੋਰਾਂ ਨੂੰ ਚੁੱਕਿਆ ਤੇ ਉਹ ਆਤਮ ਹੱਤਿਆ ਕਰ ਲੈਣਗੇ, ਆਪਣੇ ਉੱਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਜਿਹੜੀ ਹੈ ਜੀ ਉਹ ਲਾ ਲੈਣਗੇ। ਪ੍ਰਸ਼ਾਸਨ ਕਹਿੰਦਾ ਜੀ ਕਿ ਅਸੀਂ ਕਿਸੇ ਜਿਹੜਾ ਵੱਡੇ ਇਕੱਠ ਹੋਣ ਦੇ ਡਰੋਂ ਜਿਹੜਾ ਜੀ ਇਹ ਜਿਹੜੀ ਨਾਕੇਬੰਦੀ ਹੈ ਉਹ ਕੀਤੀ ਹੋਈ ਹੈ। ਸੂਰਤ ਸਿੰਘ ਖਾਲਸਾ ਦੀ ਜਿਹੜੀ ਹਾਲਤ ਹੈ ਉਹ ਲਗਾਤਾਰ ਵਿਗੜਦੀ ਜਿਹੜੀ ਹੈ ਜੀ ਉਹ ਜਾਰੀ ਹੈ। ਖਾਲਸਾ ਨੂੰ ਚੁੱਕਣ ਦੇ ਮੁੱਦੇ ਦੇ ਉੱਤੇ ਸੰਘਰਸ਼ ਕਮੇਟੀ ਤੇ ਸਤਿਕਾਰ ਕਮੇਟੀ ਦੇ ਵਿਚਕਾਰ ਕੁਝ ਮਤਭੇਦ ਜਿਹੜੇ ਨੇ ਉਹ ਵੀ ਉੱਭਰੇ ਨੇ ਜੀ। ਖਾਲਸਾ ਦੇ ਘਰ ਦੇ ਗੇਟ ਦੇ ਮੂਹਰੇ ਮੋਰਚਾ ਜਿਹੜਾ ਸੰਭਾਲਣ ਵਾਲੇ ਪੈਟਰੋਲ ਦੀਆਂ ਬੋਤਲਾਂ ਉਹ ਭਰ ਕੇ ਜਿਹੜਾ ਜੀ ਬੈਠੇ ਨੇ ਕਿ ਅਸੀਂ ਆਪਣੇ ਉੱਤੇ ਜਿਹੜਾ ਜੀ ਉਹ ਛਿੜਕ ਲਵਾਂਗੇ, ਜਦੋਂ ਕਿ ਦੂਜੇ ਪਾਸੇ ਜਿਹੜੀ ਉਹ ਇਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਜਿਹੜਾ ਨੇੜੇ ਨਹੀਂ ਆਉਣ ਦੇਵਾਂਗੇ। ਭਾਵ ਕਿ ਉੱਥੇ ਵੀ ਦੋ ਜਿਹੜੀਆਂ ਧੜੇਬੰਦੀਆਂ ਨੇ ਉਹ ਬਣੀਆਂ ਹੋਈਆਂ ਨੇ। ਜਿਹੜੇ ਕੁਝ ਲੀਡਰ ਨੇ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰੀ, ਉਹਨਾਂ ਨੇ ਚਿੰਤਾ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਹੈ ਕਿ ਸੂਰਤ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹਨੂੰ ਨਜ਼ਰ ਕਰਤਾ ਗਿਆ ਸੂਬੇ ਦੀ ਸਰਕਾਰ ਦੇ ਵੱਲੋਂ ਵੀ ਤੇ ਸੈਂਟਰ ਦੀ ਸਰਕਾਰ ਦੇ ਵੱਲੋਂ ਵੀ। ਉਹਨਾਂ ਨੇ ਇਹ ਕਿਹਾ ਕਿ ਜੇਲ੍ਹਾਂ ਵਿਚਲੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਪੰਜਾਬ ਤਬਦੀਲ ਕਰਕੇ ਉਹਨਾਂ ਦੀ ਉਹ ਰਿਹਾਈ ਦੀ ਹੱਕ ਦੇ ਵਿੱਚ ਨੇ। ਪਰ ਉਹ ਕਹਿੰਦੇ ਕਿ ਨਾ ਤਾਂ ਪੰਜਾਬ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਜਿਹੜੀ ਹੈ ਜੀ ਉਹ ਸਰਕ ਰਹੀ ਹੈ ਤੇ ਨਾ ਸੈਂਟਰ ਦੀ ਸਰਕਾਰ ਜਿਹੜੀ ਹੈ ਇਹਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਬੇਸ਼ੱਕ ਕਈ ਕਿਸਮ ਦੀਆਂ ਅਫਵਾਹਾਂ ਜਿਹੜੀਆਂ ਜੀ ਉਹ ਸੋਸ਼ਲ ਨੈਟਵਰਕ ਦੇ ਰਾਹੀਂ ਫੈਲ ਰਹੀਆਂ ਨੇ, ਤਕਰੀਬਨ ਇੱਥੋਂ ਸਾਡੇ ਮੁਤਾਬਕ ਕੱਲ ਸ਼ਾਮ ਤੋਂ ਹੀ, ਪਰ ਜਿਹੜੇ ਲੇਟੈਸਟ ਖਬਰਾਂ ਨੇ ਉਹਦੇ ਮੁਤਾਬਕ ਉਹਨਾਂ ਦੀ ਹਾਲਤ ਸੂਰਤ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਹੈ ਜੀ ਉਹ ਲਗਾਤਾਰ ਵਿਗੜ ਰਹੀ ਹੈ। ਪ੍ਰਸ਼ਾਸਨ ਇਸੇ ਹੀ ਤਾਕ ਦੇ ਵਿੱਚ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਉਹ ਚੁੱਕ ਕੇ ਹਸਪੀਟਲ ਲੈ ਜੇ। ਜੀ ਜੀ ਪੂਰੀ ਕੋਸ਼ਿਸ਼ ਹੈ ਉਹਨਾਂ ਦੀ ਕਈ ਦਿਨਾਂ ਤੋਂ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਆਸਾ ਰਾਮ ਤਾਂ ਗਿਆ ਹੈ ਜੇਲ੍ਹ ਅੰਦਰ, ਖੁੱਲੀ ਫਿਰੇ ਪਰ ਉਸ ਦੀ ਧਾਰਮੀ ਆ। ਆਸਾ ਰਾਮ ਤਾਂ ਗਿਆ ਹੈ ਜੇਲ੍ਹ ਅੰਦਰ, ਖੁੱਲੀ ਫਿਰੇ ਪਰ ਉਸ ਦੀ ਧਾਰਮੀ ਆ। ਕਿਧਰੇ ਗੋਲੀ ਗਵਾਹਾਂ ਨੂੰ ਆਣ ਲੱਗਦੀ, ਸੀਨਾ ਕਿਸੇ ਦਾ ਦੇਣ ਉਹ ਪਾਰਮੀਆਂ। ਆਸਾ ਰਾਮ ਦੇ ਕੌਣ ਖਿਲਾਫ ਅਫਸਰ, ਧਾਰ ਸਾਰੀਏ ਰੱਖਦੀ ਤਾਰਮੀਆਂ। ਝੁੱਗਾ ਕਿਸੇ ਦਾ ਉਜੜਿਆ ਪਤਾ ਲੱਗੇ, ਘਰ ਕਿਸੇ ਦਾ ਦੇਣ ਸਾਰਮੀਆਂ। ਲੰਮੀ ਬਾਹੀ ਕਾਨੂੰਨ ਦੀ ਬਾਹ ਕਹਿੰਦੇ, ਚੋਰਾਂ ਠੱਗਾਂ ਲਈ ਹੁੰਦੀ ਹੈ ਲੁੰਝਵੀਆਂ। ਲੰਮੀ ਬਾਹੀ ਕਾਨੂੰਨ ਦੀ ਬਾਹ ਕਹਿੰਦੇ, ਚੋਰਾਂ ਠੱਗਾਂ ਲਈ ਹੁੰਦੀ ਹੈ ਲੁੰਝਵੀਆਂ। ਮਾੜੇ ਬੰਦੇ ਨੂੰ ਦਿੰਦੀ ਏ ਰਗੜ ਏਦਾਂ, ਜਿੱਦਾਂ ਵਾਣ ਲਈ ਕੁੱਤੀ ਦੀ ਮੁੰਝਵੀਆਂ। ਜੀ ਬਹੁਤ ਬਹੁਤ ਥੈਂਕ ਯੂ ਜੀ। ਬਲਤੇਜ ਪੰਨੂ ਜੀ ਤੁਸੀਂ ਆਏ ਤੇ ਸਾਨੂੰ ਦੱਸਿਆ ਕਿ ਜਿਹੜੀਆਂ ਹੈਡਲਾਈਨਸ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਹੁੰਦਾ ਆ ਵਿਸਥਾਰ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਤੇ ਦੱਸਿਆ ਕਿ ਜਿਹੜੀਆਂ ਖਬਰਾਂ ਹੁੰਦੀਆਂ ਆ, ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ, ਉਹਨਾਂ ਦੇ ਪਿੱਛੇ ਕੀ ਹੁੰਦਾ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।